बिस्मिल्लाहिर्रहमानिर्रहीम। हसते वसते लोग चैनल के नाजरीन नूं तनवीर अहमद तनवीर ते शबाज भट्ट दा सलाम कबूल होवे ते साडा आजजाना सलाम कबूल करो। तो अज असी तुहाडे वास्ते कुछ एक मौलवी ते नाल जिहड़ा ना उसदे गैर वाज़ह जिहड़े बयानात हुंदे ने ते लोग उन्होंने किस तरह इस्तेमाल करते हैं वो असी लैके आए हाँ। तो उम्मीद है कि तुहानूं पसंद आएगा। पसंद आए तो लाइक शेयर तो जिहड़ा ना उहदे कमेंट्स करियो। तो ये तुहाडा प्यार मुहब्बत जिस तरह तुहाडा पहलां पहुँचता है तो आइंदा भी पहुँचता रहना चाहिए। तो भट्ट साहब तुसीं भी साडा सलाम कबूल कर लो। नाज़रीन ने निरा करना है सारा हाँ तुहाडा सब सलाम कबूल किया, क्यों नहीं करना। वालेकुम सलाम सरकार। सलाम कबूल कर लिया जी। सलाम सलाम केड़ा तुसीं सलाम कहते हो, खुदा दा खौफ करो। नहीं मैं क्या हो तुम भी सलाम कबूल कर लिया तो नहीं सलाम कबूल किया सरकार। अलहमदुलिल्लाह मुसलमान आही हाँ, तुसीं पता नहीं हुण कि वो भी तुहाडे मौलवी दे भी ते गल्लां ने हुण ये तुसीं नां जिहड़ा लैण दे हो कि मौलवी गल वादे नहीं करदे कोई भी। हाँ नहीं वादे मैं की मैंने। चलो देखो एक चीज़ होंगी है कि सलाम बंदा आंदा मूँह तो आंदा मैं सलाम कबूल किया हाँ जी तो कदी कदी ਜਿਹੜੀ ਤੁਹਾਨੂੰ लगता नहीं। तो उंज तो माशाअल्लाह अल्हम्दुलिल्लाह अल्लाह का शुक्र है कि असी मुसलमान हाँ। अल्हम्दुलिल्लाह जी। वो है कि गल कोई बंदा मौलवी कदी करता ना तो वो अपने हिसाब नाल फिर वो लोग जिहड़ा ना उहदी तबीर कढदे ने या अपने हिसाब नाल उहदा अमल करदे ने। ਅੱਜ ਮੌਲਵੀ ਤੇ ਮਾਸ਼ਾਅੱਲਾ ਤੁਸੀਂ ਵੀ ਹੈ ਵਾ ਤੇ ਹੁਣ ਜਿਵੇਂ ਤੁਸੀਂ ਕੀਤਾ ਇਸ ਤਰ੍ਹਾਂ ਹੀ ਤੁਸੀਂ ਅਕਸਰ ਕਰ ਜਾਂਦੇ ਹੋ। ਉਹ ਜਿਵੇਂ ਮੈਂ ਤੁਹਾਨੂੰ ਗੱਲ ਯਾਦ ਆ ਗਈ ਕਿ ਉਹ ਇਸ ਤਰ੍ਹਾਂ ਹੀ ਬੰਦਾ ਤੁਹਾਡੇ ਜੇ ਮੌਲਵੀ ਦੀ ਤਕਰੀਰ ਸੁਣ ਕੇ ਉਹ ਘਰ ਆਇਆ ਤੇ ਹੁਣ ਉਹ ਜਨਾਨੀ ਨੂੰ ਚੁੱਕ ਕੇ ਨਾ ਤੇ ਉਹ ਹਾਸੀ ਜਾਏ ਤੇ ਨਾਲ ਇਸ ਤਰ੍ਹਾਂ ਭੌਂਈ ਜਾਏ ਜਿਵੇਂ ਹੂਟੇ ਬੰਦਾ ਦੇਂਦਾ ਤੇ ਉਹਨੇ ਆਖਿਆ ਭਲਿਆ ਲੋਕਾਂ ਖੈਰ ਤੇ ਹੈ ਅੱਜ ਕੀ ਜਨਾਨੀ ਹੌਲੀ ਹੋਣੀ ਹੈ ਨਾ ਉਹਦੀ ਭਾਰੀ ਵਾਲੇ ਤੇ ਭਾਰੀ ਵਾਲੇ ਦੇ ਵਾਸਤੇ ਬਣ ਜਾਣਾ। ਉਹ ਉਹਨੇ ਆਖਿਆ ਕਿ ਮੌਲਵੀ ਸਾਹਿਬ ਨੇ ਕੋਈ ਰੋਮਾਂਟਿਕ ਜਿਹੜਾ ਅੱਜ ਦੇੜਾ ਖੁਤਬਾ ਦੇ ਰਿਹਾ। ਉਹਨੇ ਆਖਿਆ ਨਹੀਂ, ਮੌਲਵੀ ਸਾਹਿਬ ਨੇ ਆਖਿਆ ਕਿ ਜਿਹੜਾ ਆਪਣੀਆਂ ਦੁੱਖ ਤਕਲੀਫਾਂ ਨੂੰ ਜਿਹੜਾ ਨਾ ਹੱਸ ਖੇਡ ਕੇ ਗੁਜ਼ਾਰੇਗਾ ਨਾ ਤੇ ਉਹ ਬੰਦਾ ਜੰਤੀ ਹੈ। ਤੇ ਮੈਂ ਇਸ ਲਈ ਤੈਨੂੰ ਜਿਹੜਾ ਨਾ ਮੈਂ ਮੇਰੇ ਵਾਸਤੇ ਸਾਰ ਤੋਂ ਵੱਡੀਆਂ ਦੁੱਖ ਤਕਲੀਫਾਂ ਤੇਰੀਆਂ ਨਹੀਂ। ਤੇ ਇਸ ਤਰ੍ਹਾਂ ਹੀ ਜਿਹੜਾ ਨਾ ਇਹ ਯਾਨੀ ਉਹਨੇ ਉਹਨੂੰ ਜਿਹੜਾ ਨਾ ਤਕਲੀਫਾਂ ਤੇ ਪਰੇਸ਼ਾਨੀਆਂ ਉਹਨੂੰ ਸਮਝੀਆਂ ਤੇ ਉਹ ਬੀਵੀ ਜਿਹੜੀ ਹੈ ਨਾ ਉਹ ਇੰਜ ਇੱਕ ਬੜ ਜੀ ਬੰਦਾ ਤੇ ਉਹ ਆਖਣ ਲੱਗਾ ਕਿ ਮੌਲਵੀ ਸਾਹਿਬ ਨੇ ਆਖਿਆ ਕਿ ਜਿਹੜਾ ਉਹਨੇ ਸਵਾਲ ਕੀਤਾ ਮੌਲਵੀ ਸਾਹਿਬ ਨੂੰ ਕਿ ਮੌਲਵੀ ਸਾਹਿਬ ਆ ਜਦੋਂ ਜੰਨਤ 'ਚ ਬੰਦਿਆਂ ਟੁਰ ਜਾਣਾ ਤੇ ਫਿਰ ਮਤਲਬ ਇਹ ਜਿਹੜੀਆਂ ਇੱਥੇ ਬੀਵੀਆਂ ਨੇ ਇਹ ਵੀ ਉੱਥੇ ਵੀ ਮਿਲਣਗੀਆਂ? ਉਹਨੇ ਆਖਿਆ ਕਿਉਂ ਨਹੀਂ, ਇਹ ਤੇ ਉੱਥੇ ਹੋਰਾਂ ਦੀਆਂ ਵੀ ਸਰਦਾਰ ਹੋਣਗੀਆਂ। ਤੇ ਉਹਨੇ ਆਖਿਆ ਇਹ ਤੇ ਫਿਰ ਇਹਦਾ ਮਤਲਬ ਫਿਰ ਅਸੀਂ ਨਾ ਹੀ ਉੱਥੇ ਵੀ ਨਹੀਂ ਚੈਨ ਸਕੂਨ ਜੰਨਤ 'ਚ ਤੇ ਉੱਥੇ ਵੀ ਨਹੀਂ ਚੈਨ ਸਕੂਨ ਲੈਣ ਦੇਣਾ। ਨਹੀਂ ਉਹਨੇ ਇੱਕ ਗੱਲ ਵੱਟ ਜੇ ਆਇਆ ਜੇ ਲਤੀਫੇ ਤੇ ਆ ਠੀਕ ਹੈ। ਵੇਖੋ ਔਰਤਾਂ ਜਿਹੜੀਆਂ ਨਾ ਅੱਲਾਹ ਤਾਲਾ ਇਹਨਾਂ ਨੂੰ ਜਿਹੜਾ ਨਾ ਵੇਖੋ ਅੱਲਾਹ ਤਾਲਾ ਦੀ ਬੜੀ ਵੱਡੀ ਨਿਹਮਤ ਨੇ ਵੀ। ਇਹਦਾ ਇਸ ਜਿਹੜੀ ਤੁਸੀਂ ਗੱਲ ਕਰਨ ਲੱਗੇ ਨੇ ਇਸ ਤੋਂ ਪਤਾ ਲੱਗਦਾ ਕਿ ਤੁਹਾਂ ਜੇ ਘਰ ਜਾਣਾ ਤੇ ਮੈਂ ਵੀ ਜਾਣਾ ਤੇ ਆਹੋ ਕਰੋ ਕੋਈ ਇਹੋ ਜਿਹੀ ਗੱਲ ਜਿਹਦੇ ਨਾਲ ਅਸੀਂ ਘਰ ਵੜਨ ਜੋਗੇ ਰਹਿ ਜਾਈਏ। ਕੋਈ ਰਹਿ ਜੇ ਨੱਕ ਰਹਿ ਜੇ ਸਾਡਾ ਨੱਕ ਰਹਿ ਜੇ। ਅਲਹਮਦੁਲਿਲਾ ਵੇਖੋ ਬੰਦਾ ਜਿੱਡਾ ਮਰਜ਼ੀ ਵੀ ਹੋਏ ਨਾ ਇਹ ਮੁਸ਼ਾਹਦੇ 'ਚ ਇਹ ਹੈ ਕਿ ਬੰਦਾ ਜਿੱਡਾ ਮਰਜ਼ੀ ਵੀ ਸਰਦਾਰ ਹੋਏ ਨਾ ਉਹ ਔਰਤ ਦੇ ਅੱਗੇ ਸਾਹਮਣੇ ਦੀ ਸਰਦਾਰੀ ਜਿਹੜੀ ਨਾ ਸਾਰੀ ਉਹ ਜ਼ੀਰੋ ਹੈ। ਇਸ ਤਰ੍ਹਾਂ ਹੀ ਉਹ ਤੁਸੀਂ ਜਿਸ ਤਰ੍ਹਾਂ ਗੱਲ ਸੁਣਾਈ ਕਿ ਮੌਲਵੀ ਜਿਹੜੇ ਨੇ ਗੱਲ ਕੋਈ ਵਾਜ਼ਿਆ ਨਹੀਂ ਕਰਦੇ। ਇੰਜ ਮੌਲਵੀਆਂ ਦਾ ਕੰਮ ਹੈ ਹੁਣ ਉਹਨਾਂ ਨੂੰ ਦੱਸਣਾ ਤੇ ਹੈ ਵੀ ਲੋਕਾਂ ਮੁਆਸ਼ਰੇ ਵਿੱਚ ਕਿ ਕੋਈ ਸਲਾਹ ਹੋ ਜਾਏ, ਕੋਈ ਅੱਛਾਈ ਫੈਲ ਜਾਏ ਜਾਂ ਘਰਾਂ 'ਚ ਚੈਨ ਸਕੂਨ ਅਮਨ ਆ ਜਾਏ। ਇੰਜ ਹੀ ਉਹਨਾਂ ਆਖਿਆ ਕਿ ਘਰ 'ਚ ਚੈਨ ਸਕੂਨ ਚਾਹੁੰਦੇ ਹੋ ਨਾ ਤੇ ਇੰਜ ਕਰਿਓ ਕਿ ਬੀਵੀ ਦੀ ਕੋਈ ਤਾਰੀਫ ਕਰਿਆ ਕਰੋ। ਉਹ ਵਿਚਾਰੀ ਤੁਹਾਡੇ ਲਈ ਇੰਨਾ ਖਾਣਾ ਪਕਾਉਂਦੀ ਹੈ, ਇੰਨੀ ਮਿਹਨਤ ਕਰਦੀ ਹੈ, ਇੰਨੀ ਗਰਮੀ ਦੇ ਵਿੱਚ ਸਾਰਾ ਦਿਨ ਕਿਚਨ 'ਚ ਭਾਂਡੇ ਧੋ ਇਹ ਉਹ ਤੁਹਾਡੇ ਮੂੰਹ ਇੰਨਾ ਵੀ ਨਹੀਂ ਨਿਕਲਦਾ ਤੁਸੀਂ ਆਖੋ ਵੀ ਅੱਜ ਖਾਣਾ ਬੜਾ ਅੱਛਾ ਬਣਿਆ ਜਾਂ ਤੇ ਚਲੋ ਉਹਦੀ ਵੀ ਮਤਲਬ ਹੌਸਲਾ ਅਫਜ਼ਾਈ ਹੋ ਜੇ, ਖੁਸ਼ ਹੋ ਜੇ, ਉਹ ਹੱਕ ਬਣਦਾ, ਉਹਦਾ ਹੱਕ ਵੀ ਬਣਦਾ ਤੇ ਅੱਲਾ ਰਾਜ਼ੀ ਹੋ ਜਾਂਦਾ। ਬਿਲਕੁਲ ਉਹ ਹੁਣ ਮਤਲਬ ਇਹ ਕਿ ਉਹਨਾਂ ਤੇ ਗੱਲ ਸਿੱਧੀ ਤੇ ਵਾਜ਼ਿਆ ਕੀਤੀ। ਹੁਣ ਘਰ ਜਾ ਕੇ ਕੋਈ ਮਸਲਾ ਉਲਟਾ ਪੈ ਜਾਏ ਤੇ ਉਹਦੇ 'ਚ ਮੌਲਵੀ ਦਾ ਕੀ ਕਸੂਰ ਹੈ? ਇੰਜ ਹੀ ਉਹ ਬੰਦਾ ਜਾ ਘਰ ਨਾ ਉਹਨੇ ਆਖਿਆ ਦਿਓ ਹਾਂ ਰੋਟੀ ਮੈਨੂੰ। ਉਹਨਾਂ ਜੀ ਰੋਟੀ ਦਿੱਤੀ, ਨਾਲ ਦਾਲ ਪੱਕੀ ਸੀ ਉਹ ਕੌਲੀ 'ਚ ਉਹ ਲਿਆ ਕੇ ਦਿੱਤੀ ਤੇ ਉਹ ਖਾਣ ਲੱਗ ਪਿਆ। ਦੋ ਕੁ ਬੁਰਕੀਆਂ ਖਾ ਕੇ ਸੁਭਾਨ ਅੱਲਾ ਮਾਸ਼ਾਅੱਲਾ ਜੀ ਆ ਵਾਹ ਵਾਹ ਐਸੀ ਇਹ ਦਾਲ ਤੇ ਭਾਈ ਇਹ ਜਿਹੜੇ ਤੇ ਹਲੀਮ ਨੂੰ ਵਿੱਚ ਕੱਟਦੀ ਜਾਂਦੀ ਹੈ ਐਸੀ ਦਾਲ ਬਿਹਤਰੀਨ। ਮੈਂ ਬੜਿਆਂ ਹੋਟਲਾਂ 'ਚੋਂ ਖਾਧੀ ਪਰ ਨਹੀਂ ਬਈ ਇਹਦੇ ਨਾਲ ਦੀ ਜੇ ਦਾਲ ਕੋਈ ਸ਼ਾਹ ਕੋਨੀ ਇਹਨੂੰ ਨਹੀਂ ਕੋਈ ਫੜਦੇ ਤੇ ਗੋਸ਼ਤ ਨੂੰ ਵੀ ਪਈ ਕੱਟੀ ਜਾਂਦੀ ਹੈ। ਤੇ ਉਹ ਬੀਵੀ ਹੀ ਪਿੱਛੇ ਖਲੋਤੀ ਉਹਨੇ ਇਹਨਾਂ 2-3 ਉਹਦੇ ਘਸੁੰਨ ਛੱਡੇ ਪਿੱਛੋਂ
ਤੇ ਉਹ ਆਂਦਾ ਭਲੀ ਲੋਕੇ ਮੈਂ ਤੇਰੀ ਤਾਰੀਫ ਡਿਆਂ ਕਰਨ ਤੇ ਤੂੰ ਮੈਨੂੰ ਮਾਰਨ ਹੂਰੇ ਜੁੜ ਪਈ। ਉਹਨੇ ਹਾਂ ਹੂਰੇ ਕੀ ਜੁੜ ਪਈ? ਉਹ ਮੈਂ ਇੰਨੇ ਦਿਨ ਹੋਇਆ ਪਕਾ ਪਕਾ ਕੇ ਤੈਨੂੰ ਏਡੀਆਂ ਅੱਛੀਆਂ ਚੀਜ਼ਾਂ ਕਦੀ ਤਾਰੀਫ ਨਹੀਂ ਕੀਤੀ, ਅੱਜ ਮੈਂ ਗੁਆਂਢਣ ਕੋਲੋਂ ਦਾਲ ਕੀ ਲੈਂਦੀ ਏ ਤੂੰ ਖਲੋਂਦਾ ਹੀ ਨਹੀਂ ਮੈਂ ਤੇਰੀਆਂ ਤਾਰੀਫਾਂ ਨਹੀਂ ਖਲੋਂਦੀਆਂ। ਉਹ ਮੌਲਵੀ ਨੇ ਹੁਣ ਗੱਲ ਤੇ ਸਿੱਧੀ ਦੱਸੀ, ਲੇਕਿਨ ਇਹ ਵੇ ਕਿ ਉਹ ਹੁਣ ਅੱਗੋਂ ਜਿਹੜਾ ਨਾ ਅੱਗੋਂ ਜਾ ਕੇ ਉਹ ਬਣ ਗਿਆ ਪਖੰਡ ਬਣਾ ਲਿਆ। ਸਹੀ। ਤੇ ਨਾਲੇ ਕੁਝ ਔਰਤਾਂ ਨੂੰ ਵੀ ਪਤਾ ਹੁੰਦਾ ਕਿ ਅਸੀਂ ਕੀ ਪਈਆਂ ਜਿਹੜਾ ਨਾ ਕੀ ਕੋ ਮਸਲਾ ਕਿੰਨਾ ਕੋਈ ਤੰਗ ਕਰਨੀਆਂ ਜਾਂ ਕਿਸ ਤਰ੍ਹਾਂ ਕਰਨੀ। ਇਹ ਜੀ ਗੱਲ ਹੈ। ਉਹ ਗੱਲ ਇਹ ਵੀ ਤੁਹਾਡੀ ਠੀਕ ਹੈ, ਲੇਕਿਨ ਮੌਲਵੀ ਤੁਸੀਂ ਚਲੋ ਮੈਂ ਸਾਰੇ ਤੇ ਨਹੀਂ ਵੇਖੋ ਮੌਲਵੀਆਂ ਦੇ ਨਾਲ ਸਾਡਾ ਨਹੀਂ ਇੱਕ ਅਲਾਮਤ ਇੱਕ ਕਿਰਦਾਰ ਦੇ ਤੌਰ ਤੇ ਪੇ ਗੱਲ ਕਰਨੇ ਆ। ਹੋਰ ਅੱਛੇ ਉਲਮਾ ਹਜ਼ਰਾਤ ਨੇ, ਅਸੀਂ ਉਹਨਾਂ ਦੀ ਕਦਰ ਕਰਨੇ ਆ, ਸਾਡੇ ਦਿਲ 'ਚ ਬੜਾ ਇਹਤਰਾਮ ਹੈ ਉਹਨਾਂ ਦਾ। ਬਿਲਕੁਲ ਜੀ, ਸਾਡੇ ਵਾਸਤੇ ਉਹ ਸਿਰ ਦਾ ਤਾਜ ਨੇ ਜੀ ਬਿਲਕੁਲ। ਲੇਕਿਨ ਇਹ ਵੇ ਕਿ ਕਈ ਵਿੱਚ ਮੌਲਵੀ ਇਸ ਤਰ੍ਹਾਂ ਦੇ ਵੀ ਹੁੰਦੇ ਨੇ, ਮੈਨੂੰ ਯਾਦ ਆ ਗਿਆ ਅੱਛਾ ਕੋਈ ਇਸ ਤਰ੍ਹਾਂ ਹੀ ਇੱਕ ਜਿਹੜੀ ਹੈ ਨਾ ਉਹ ਮਸਲਾ ਪੁੱਛਣ ਇੱਕ ਔਰਤ ਟੁਰ ਗਈ ਹੈ ਮੌਲਵੀ ਸਾਹਿਬ ਕੋਲ, ਤੇ ਮੌਲਵੀ ਸਾਹਿਬ ਗੱਲ ਇੰਜ ਕਿ ਫਲਾਂ ਬੰਦਾ ਐਕਟਰ ਹੈ ਤੇ ਮੈਨੂੰ ਬੜਾ ਪਸੰਦ ਹੈ ਤੇ ਮੇਰਾ ਦਿਲ ਕਰਦਾ ਕਿ ਮੈਂ ਉਹਦੇ ਨਾਲ ਵਿਆਹ ਕਰ ਲਵਾਂ। ਹਲਾ ਤੇ ਉਹ ਤੋਬਾ ਮੌਲਵੀ ਨੇ ਆਖਿਆ ਕਿ ਤੂੰ ਮਤਲਬ ਇਹ ਕਿ ਇਹਦੇ ਜਨਮ ਜਾਣਾ ਚਾਹੁੰਦੀ ਹੈ, ਕੋਈ ਗੱਲ ਕਰਨਾ। ਉਹਨੇ ਆਖਿਆ ਮੌਲਵੀ ਸਾਹਿਬ ਅੱਛਾ, ਉਹਨੇ ਆਖਿਆ ਤੇ ਫਿਰ ਇਸ ਤਰ੍ਹਾਂ ਗੱਲ ਹੈ ਕਿ ਫਲਾਣਾ ਬੰਦਾ ਤੇ ਗਾਉਂਦਾ ਬੜਾ ਚੰਗਾ ਤੇ ਉਹਦੇ ਗਾਣੇ ਜਿਹੜੇ ਦੇ ਬੋਲ ਨੇ ਸਿੱਧੇ ਮੇਰੇ ਦਿਲ ਤੇ ਵੱਜਦੇ ਨੇ ਤੇ ਮੇਰਾ ਦਿਲ ਇਹ ਕਰਦਾ ਕਿ ਮੈਂ ਉਹਦੇ ਨਾਲ ਮੇਰਾ ਹੋ ਜਾਵੇ ਤੇ ਫਿਰ ਵੀ ਚਲੋ ਠੀਕ। ਉਹਨੇ ਆਖਿਆ ਅੱਲਾਹ ਖੁਦਾ ਦਾ ਖੌਫ ਕਰ, ਤੋਬਾ ਤੂੰ ਮਸੀਕੀ ਹਰਾਮ ਹੈ, ਤੂੰ ਉਧਰ ਭੱਜੀ ਫਿਰਦੀ ਮੈਂ ਤੂੰ ਕਿਹੜੇ ਪਾਸੇ ਟੁਰ ਪਈ ਹੈ ਠੀਕ ਗੱਲ ਤੇ ਸਿੱਧਾ ਜਨਮ ਦਾ ਰਾਹ ਹੈ। ਉਹਨੇ ਆਖਿਆ ਅੱਛਾ। ਉਹਨੇ ਆਖਿਆ ਫਿਰ ਮੌਲਵੀ ਸਾਹਿਬ ਸਾਡੇ ਪਿੰਡ ਦੇ ਵਿੱਚ ਇੱਕ ਫਲਾਣਾ ਬੰਦਾ ਬਦਮਾਸ਼ ਟਾਈਪ ਦਾ, ਉਹਦੀ ਵਾਲੋਂ ਕੋ ਨਹੀਂ ਵੇਂਦਾ ਤੇ ਮੇਰਾ ਦਿਲ ਕਰਦਾ ਬਦਮਾਸ਼ਾਂ ਦੀ ਬਾਤ ਇਹ ਗੱਲ ਠੀਕ। ਉਹ ਜਿਹੜਾ ਵੇਖੋ ਜੀ ਬਾਤ ਤੱਤੀ ਹੋਏ ਗੰਦੀ ਨਾ ਹੋਏ, ਉਹ ਜਿਹੜਾ ਨਾ ਉਹ ਮਾਵਾਂ ਵੀ ਆਂਦੀਆਂ ਨੇ ਜਾ ਪੁੱਤਰ ਤੈਨੂੰ ਤੱਤੀ ਹਵਾ ਨਾ ਲੱਗੇ, ਬੰਦਾ ਠਰ ਕੇ ਮਰ ਜਾਂਦੇ। ਉਹਨੇ ਆਖਿਆ ਮੈਂ ਇਹ ਉਹਦੇ ਨਾਲ ਹੋ ਜੇ ਤੇ ਚਲੋ ਕੰਮ ਤੇ ਕੰਮ ਸਕੂਨ ਨਾ ਗੁਜ਼ਰੇ, ਸਾਡੇ ਲੋਕ ਵੇਖੇਗਾ ਤੇ ਨਾ ਤੇ ਉਹਨੇ ਆਖਿਆ ਕੋਈ ਖੁਦਾ ਦਾ ਕੋ ਬਦਮਾਸ਼ ਮੁਆਸ਼ਰੇ ਦੀ ਬੁਰਾਈ ਬਦਮਾਸ਼ਾਂ ਦੇ ਕਿੰਨੇ ਜਿਹੜੀ ਮੁਆਸ਼ਰੇ ਦੀ ਬਦੀ ਤੂੰ ਉਹਦੇ ਨਾਲ ਕਰਨੀ ਚਾਹਨੇ ਸਿੱਧਾ ਇਹ ਤੇ ਜਹੰਨਮ ਦਾ ਰਸਤਾ। ਉਹ ਵੀ ਅੱਕ ਗਈ ਵਿਚਾਰੀ ਨੇ ਆਖਿਆ ਮੌਲਵੀ ਸਾਹਿਬ ਮੈਂ ਮੇਰਾ ਦਿਲ ਕਰਦਾ ਮੈਂ ਤੁਹਾਡੇ ਨਾਲ ਨਾ ਕਰ ਲਾਂ। ਵਾਹ ਆਂਦਾ ਬੜੀ ਸਿਆਣੀ ਹੈ, ਜੰਨਤ ਜਾਣਾ ਚਾਹੁੰਦੀ ਹੈ। ਇਹ ਵੀ ਹਿਸਾਬ ਹੋ ਜਾਂਦਾ ਕਦੇ। ਇਹ ਗੱਲ ਠੀਕ ਹੈ ਤੁਹਾਡੀ। ਉਹ ਇੰਜੀ ਨਾ ਇੱਕ ਔਰਤ ਤੇ ਉਹ ਨਮਾਜ਼ ਪੜ੍ਹੇ ਕਰੇ ਤੇ ਇੱਕ ਦਿਨ ਨਮਾਜ਼ ਪੜ੍ਹ ਕੇ ਨਾ ਉਹਨੇ ਸਲਾਮ ਫੇਰਿਆ ਤੇ ਉਹ ਨਾ ਦੁਆ ਇੰਜ ਮੰਗਣ ਲੱਗੀ ਨਾ ਤੇ ਫਿਰ ਇੰਜ ਕਰ ਛੜਿਓ। ਅੱਛਾ ਜੀ। ਉਹ ਬੰਦਾ ਉਹਦਾ ਵੇਖਣ ਡਿਆ ਸੀ ਕਰਦੀ ਕੀ ਪਈ ਹੈ, ਆਂਦਾ ਭਲੀਏ ਲੋਕੇ ਇਹ ਕੀ ਕੀਤਾ, ਦੁਆ ਮੰਗਣ ਲੱਗੀ ਹੈ ਤੇ ਇਹ ਢਾਡੂ ਛੜੀ ਆ ਸਾਰੀ ਫਿਰ ਤੇ ਇਹ ਨਹੀਂ ਕੁਝ ਨਹੀਂ ਨਹੀਂ ਦੱਸ ਕੀਤਾ ਕੀ ਆ ਇਹ ਕੀ ਤੂੰ ਮਤਲਬ ਦੁਆ ਕਿਉਂ ਨਹੀਂ ਸਮਝ ਨਹੀਂ ਲੱਗੀ, ਦੁਆ ਮੰਗਣ ਲੱਗੀ ਤੇ ਨਹੀਂ ਮੰਗੀ ਤੂੰ। ਆਂਦੀ ਹੈ ਮੈਂ ਇਹ ਦੁਆ ਮੰਗਣ ਲੱਗੀ ਹਾਂ ਯਾ ਅੱਲਾ ਪਾਕ ਮੇਰੇ ਬੰਦੇ ਦੀਆਂ ਪਰੇਸ਼ਾਨੀਆਂ ਮੁਸੀਬਤਾਂ ਤਕਲੀਫਾਂ ਇਹਨੂੰ ਜਿਹੜਾ ਕੋਈ ਗਮ ਹੈ ਉਹ ਯਾ ਅੱਲਾ ਇਹਦਾ ਖਤਮ ਕਰ। ਤੇ ਆਂਦਾ ਫੇਰ ਮੰਗੀ ਨਹੀਂ ਇਹ ਤਾਂ ਬੜੀ ਅੱਛੀ ਦੁਆ। ਆਂਦੀ ਫਿਰ ਮੈਂ ਆਖਿਆ ਕਿਤੇ ਮੈਂ ਹੀ ਨਾ ਮਰ ਜਾ, ਉਹ ਤੁਹਾਡਾ ਭਲਾ ਹੋ ਜਾਏ ਕਿ ਯਾਨੀ ਕਿ ਮੈਂ ਤਕਲੀਫਾਂ ਪਰੇਸ਼ਾਨੀਆਂ ਜਿਹੜੀਆਂ ਉਹਨੂੰ ਪਤਾ ਯਾਨੀ ਮੈਂ ਹੀ ਦਿੱਤੀਆਂ ਨੇ ਇਸ ਦਾ। ਤੇ ਉਹ ਇਹ ਵੇ ਕਿ ਕਦੀ ਇਹਨਾਂ ਨੂੰ ਪਤਾ ਹੁੰਦਾ ਇੰਝ ਹੀ ਵੱਟ ਜੀ ਇੱਕ ਨਾ ਉਹ ਬੰਦਾ ਉਹਦੇ ਨਾ ਆਖਰੀ ਮਤਲਬ ਵਕਤ ਆ ਗਿਆ ਤੇ ਉਹ ਡਾਕਟਰ ਕੋਲ ਉਹਨੂੰ ਲੈ ਕੇ ਗਏ ਤੇ ਡਾਕਟਰ ਨੇ ਉਹਨੂੰ ਚੱਕ ਚੁੱਕ ਕੀਤਾ ਤੇ ਉਹ ਜਿਹੜਾ ਨਾ ਉਹਨੇ ਆਖਿਆ ਬਈ ਇਹਦੀ ਕਿਹੜਾ ਨਾਲ ਇਹਦੇ ਆਇਆ ਕੋਈ ਇਹਦੇ ਨਾਲ ਜਿਹੜਾ ਇਹਦੀ ਘਰ ਵਾਲੀ ਕਿੱਥੇ ਵੇ। ਉਹਨਾਂ ਆਖਿਆ ਜੀ ਉਹ ਆਓ ਜੀ ਡਾਕਟਰ ਸਾਹਿਬ ਦੀ ਗੱਲ ਸੁਣੋ। ਉਹ ਸਾਈਡ ਤੇ ਕਰਕੇ ਤੁਹਾਨੂੰ ਪਤਾ ਕਿਸੇ ਨੂੰ ਆਂਦੇ ਮਹੀਨੇ ਨਹੀਂ ਬਚਣਾ ਇਹ ਉਹ ਵੱਖਰਾ। ਉਹ ਨਾ ਉਹਨੂੰ ਸਾਈਡ ਤੇ ਕਰਕੇ ਨਾ ਉਹਦੀ ਬੀਵੀ ਨੂੰ ਆਖਣ ਲੱਗਾ ਕਿ ਇਹ ਗੱਲ ਇਹ ਵੇ ਕਿ ਬੰਦਾ ਬਚ ਸਕਦਾ, ਇਹਨੂੰ ਮਤਲਬ ਠੀਕ ਹੋ ਸਕਦਾ। ਇਹ ਵੇ ਕਿ ਇਹ ਆਂਦੀ ਉਹ ਕਿਸ ਤਰ੍ਹਾਂ ਉਹ ਅਸੀਂ ਜੋ ਸਾਨੂੰ ਦੱਸੋ ਅਸੀਂ ਜ਼ਰੂਰ ਇਹਨੂੰ ਮਤਲਬ ਕਰਾਂਗੇ। ਉਹਨੇ ਇਹਨੂੰ ਇੱਕ ਟੈਨਸ਼ਨ ਨਹੀਂ ਦੇਣੀ, ਇਹਨੂੰ ਕੋਈ ਪਰੇਸ਼ਾਨੀ ਨਹੀਂ ਦੇਣੀ, ਜਿਹੜੀ ਗੱਲ ਆਖੀ ਉਹ ਮੰਨਣੀ, ਇਨਕਾਰ ਨਹੀਂ ਕਰਨਾ, ਇਹਨੂੰ ਅੱਗੋਂ ਜਵਾਬ ਨਹੀਂ ਦੇਣਾ, ਇਹਦੇ ਕੋਲ ਬਹੁਤਾ ਰੌਲਾ ਸ਼ੋਰ ਸ਼ਰਾਬਾ ਜਾਂ ਇਹਦੇ ਅੱਗੇ ਗੱਲਾਂ ਨਹੀਂ ਕਰਨੀਆਂ ਤੇ ਇਹਦੇ ਜਿਹੜਾ ਨਾ ਮਤਲਬ ਇਹ ਨਾਰਾਜ਼ ਨਹੀਂ ਹੋਣਾ ਹੁੰਦੀ। ਅੱਛਾ ਚਲੋ ਠੀਕ। ਉਹ ਨਾ ਜਿਸ ਘੜੀ ਆਈ ਤੇ ਉਹ ਸਾਰਿਆਂ ਘੇਰ ਲਿਆ ਉਹਨੂੰ। ਡਾਕਟਰ ਨੇ ਕੀ ਆਖਿਆ
ਕੀ ਆਂਦਾ ਡਾਕਟਰ ਬਾਅਦ ਚ ਤੇ ਕੀ ਆਂਦਾ ਹੈ ਜੀ ਗੱਲ? ਉਹ ਆਂਦੀ ਹੈ ਕੁਝ ਵੀ ਨਹੀਂ ਆਂਦੀ, ਉਹ ਇਹ ਨਹੀਂ ਫਿਰ ਵੀ ਕੁਝ ਉਹ ਆਂਦਾ ਇਹਨੇ ਨਹੀਂ ਬਚਣਾ। ਯਾਨੀ ਜਿਹਨਾਂ ਨੂੰ ਸਮਝ ਲੱਗ ਗਈ ਨਾ। ਸਮਝ ਲੱਗ ਗਈ ਕਿ ਨਾ ਮੈਂ ਇਹਨੂੰ ਚੈਨ ਸਕੂਨ ਲੈਣ ਦੇਣਾ, ਚੈਨ ਸਕੂਨ ਨਾ ਮੈਂ ਇਹਨੂੰ ਪਰੇਸ਼ਾਨੀਆਂ ਖਤਮ, ਨਾਲੇ ਇਹਨੂੰ ਅੱਗੋਂ ਜਵਾਬ ਨਾ ਦਿਆਂ ਤਾਂ ਮੇਰਾ ਵੀ ਕਾਹਦਾ ਜੀਵਕਾ ਹੈ। ਇੰਜ ਤੇ ਉਹ ਇਹ ਕਿ ਭੱਟ ਜੀ ਇਹ ਸਾਰੇ ਨਹੀਂ ਹੁੰਦੇ, ਇਹ ਇੱਕ ਕਿਰਦਾਰ ਹੁੰਦੇ ਨੇ ਮੁਆਸ਼ਰੇ ਵਿੱਚ। ਕੋਈ ਕੋਈ ਜੀ ਇੰਜ ਦਾ ਹੁੰਦਾ ਤੇ ਉਹਦੇ ਤੋਂ ਫਿਰ ਇੰਦੀ ਗੱਲਾਂ ਲਤੀਫੇ ਬਣ ਜਾਂਦੇ ਨੇ ਜਾਂ ਕੋਈ ਗੱਲ ਬਣ ਜਾਂਦੀ ਹੈ। ਤੇ ਇਹਨਾਂ ਚੀਜ਼ਾਂ ਤੋਂ ਮੈਂ ਤੁਹਾਨੂੰ ਬੜੀ ਇੱਕ ਗੱਲ ਦੱਸਾਂ ਜੀ। ਕਿ ਜਿੰਨੀਆਂ ਕਰ ਛੜੀਆਂ ਇਹਨਾਂ ਮੇਰਾ ਖਿਆਲ ਹੈ ਇੰਨੀਆਂ ਕੋਈ ਘਰੋਂ ਜਾ ਕੇ ਮਾਫੀ ਮੰਗ ਲਾਂ ਤੇ ਚੰਗਾ ਰਹਾਂਗੇ ਤੇ ਨਾਜ਼ਰੀਨ ਕੋਲ ਜਾਂਚ ਲਓ। ਨਹੀਂ ਬਿਲਕੁਲ ਠੀਕ ਹੈ। ਮੈਂ ਵੀ ਇਸੇ ਪਾਸੇ ਆਉਣ ਲੱਗਾ ਹਾਂ ਕਿ ਮੈਂ ਵੀ ਇਹੋ ਹੀ ਪਿਆਨਾ ਕਿ ਇਹ ਕਿਰਦਾਰ ਨੇ, ਇਹ ਨਾ ਸਮਝਿਓ ਕਿ ਅਸੀਂ ਹਰੇ ਕੋ ਘਰ ਦੀਆਂ ਗੱਲਾਂ ਸ਼ੁਰੂ ਕਰ ਲਈਆਂ ਨੇ। ਤੇ ਇਹ ਅੱਲਾ ਮਾਫ ਕਰੇ, ਅੱਲਾਹ ਤਾਲਾ ਸਿਹਤ ਤੰਦਰੁਸਤੀ ਦੇ ਮਤਲਬ ਸ਼ੋਹਰਾਂ ਨੂੰ ਵੀ ਤੇ ਬੀਵੀਆਂ ਨੂੰ ਵੀ। ਇਹ ਜ਼ਿੰਦਗੀ ਦੇ ਦੋ ਪਹੀਏ ਨੇ ਤੇ ਇਹ ਜਿਹੜਾ ਨਾ ਅੱਛੇ ਤਰੀਕੇ ਨਾਲ ਚੱਲਣੇ ਬਟ ਚਾਹੀਦੇ। ਇਹਦੇ ਨਾਲ ਅੱਛਾ ਰਿਸ਼ਤਾ ਵੀ ਕੋਈ ਨਹੀਂ ਨਾ ਵੇਖੋ। ਹਾਂ ਮੈਂ ਐਸਾ ਪਿਆਰ ਮੁਹੱਬਤ ਵਾਲਾ ਰਿਸ਼ਤਾ ਅੱਲਾਹ ਤਾਲਾ ਨੇ ਬਣਾਇਆ। ਉਹ ਜੋੜੇ ਆਸਮਾਨਾਂ ਤੇ ਬਣਦੇ ਨੇ ਸਮਾਨਾਂ ਤੇ ਬੰਦ ਤੇ ਜ਼ਲੀਲ ਥੱਲੇ ਆ ਕੇ ਹੁੰਦੇ ਨੇ। ਤੇ ਉਹ ਇਹ ਵੇ ਕਿ ਅੱਲਾਹ ਤਾਲਾ ਜੀ ਖੁਸ਼ੋ ਖਰਮ ਰੱਖੇ ਤੁਹਾਨੂੰ ਵੀ ਸਾਰਿਆਂ ਨੂੰ, ਤੇ ਹੱਸਦੇ ਵਸਦੇ ਰਹੋ। ਤੇ ਸਾਡਾ ਤੇ ਚੈਨਲ ਹੀ ਹੱਸਦੇ ਵਸਦੇ ਲੋਕ ਨੇ। ਸਾਡੀ ਕੋਸ਼ਿਸ਼ ਇਹ ਵੇ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਖੁਸ਼ੀ ਦਿੱਤੀ ਜਾਏ ਤੇ ਉਹ ਸਲਾਮਤ ਰਹੋ, ਆਬਾਦ ਰਹੋ। ਤੇ ਇਹਦੇ ਨਾਲ ਹੀ ਸਾਡਾ ਇੱਕ ਹੋਰ ਵੀ ਚੈਨਲ ਹੈ ਤਨਵੀਰ ਅਹਿਮਦ ਤਨਵੀਰ ਦੇ ਨਾਂ। ਪੱਟੀ ਸਾਹਮਣੇ ਚੱਲ ਰਹੀ ਹੈ ਥੱਲੇ WhatsApp। ਹਾਂ ਨਹੀਂ ਉਹ ਚਲੋ ਉਹ ਚੱਲਦੀ ਪਈ, ਉਹਨੂੰ ਵੀ ਸਬਸਕ੍ਰਾਈਬ ਕਰ ਦਿਓ। ਇਹ ਵੀ ਤੁਹਾਡਾ ਪਿਆਰ ਮੁਹੱਬਤ ਹੈ। ਤੇ ਬਹੁਤ ਸ਼ੁਕਰੀਆ, ਸਲਾਮਤ ਰਹੋ। ਅੱਲਾ ਹਾਫਿਜ਼ ਜੀ। ਅੱਲਾ ਹਾਫਿਜ਼ ਜੀ, ਬੜੀ ਮਿਹਰਬਾਨੀ ਸਰ।